डिठे कई मुल्क अंदर जाग ते ख्वाब ना डिठा मिसल हुसन आबाद पंजाब। अजब पंजाब हर मुल्क को न्यारी बेशतां विच आ होरां नूं भी प्यारी। आवाज़ दी है गर्मी विच भी दिल खा अजायब नीर ठंडे साए वाह वाह। लो जी इस वेले साडे नाल जनाब शहजाद पंजाबी साहब ते इन्हां दे नाल खलोते ने राणा नासिर खान पंजाबी साहब। ये वाढी दे हवाले नाल अज असीं टुरे सां लेकिन चलो नज़ारे तो असीं वेख लैने। वाढी का फसल का नज़ारा असीं वेख लिया। वाढी अजे नहीं चालू नहीं हुई। वो इस वास्ते भई मौसम की वजह तो ना वाहवा चिर लग गया, मीह वसदे रहे ने। ठीक है। इस वास्ते धुप्प नहीं लगी चज नाल ना थुक नाल धुप्प नहीं लगती रही। दिहाड़ी धुप्प लगती अगले दिन मीह वस जाता है। कणक वाढी हो गई है 75। अच्छा अजे वो कुछ 4 दिन लगनगे तो कणक पकणगियां। दाने पीले पीले तो हो गए ने। अजे ना नाड़ जिहड़ा ना अजे नरम है जरा। अच्छा ए मैं फोकस कर रहा जी तुहाडी गल दे उत्ते आ कणक आ रही है जिहड़ा ना अजे हरा विच ना नाड़ पूरा पीला होएगा। दाने फील दाना सेहतमंद हुंदा है। इत्थे ही वाढी शुरू कर दईए ना तो दाना अजे ना पूरा सख्त नहीं होया, दुध ही हुंदा है विच, ते फिर दाना सुक जांदा है। झाड़ फिर थोड़ा निकलता है। कणक का दाना मोटा नहीं होंदा, नाले वो स्वाद भी नहीं होंदा वो ओहदा। स्वाद नहीं होंदा, दाना मोटा नहीं होंदा। कणक जिहड़ी है ना जो विच दुध जिहा होवे ना दाना जे, अच्छा कणक काली हो जांदी, दाने काले हो जांदे ते झाड़ नहीं होंदा। इत्थे वाढी शुरू कर दईए फिर नाल मुंड भी नाल विच आउण लग पैंदे। जिੱਥੇ पैलियां नीवियां ने ਬੱਤਲ नहीं हुंदी सही, मुंड आ जांदे, मिट्टी विच लग जांदी है दाणियां दे। फसल च ना फिर कणक जदों कुतलनी है गाहनी है ना मिट्टी विच आ जांदी है। इस वास्ते फिर हुण ਜ਼ਿਮੀਂਦਾਰਾਂ ने अजे जरा ना वेखदे ने मौसम फिर थोड़ा जिहा 4 दिन धुप्पां लग जाण वल करके जरा ते फिर वाढियां को 2-4 दिन अजे लगणगे तो फिर वाढियां शुरू होणगीਆਂ। जे किधरे जिन्हां दी गेतरी बीजी सी ना कणक जिन्हां दी तैयार हो गई है ਜਾਂ ਬੱਤਰ ਛੱਤਰ ਠੀਕ ਸੀ ਜਿਨ੍ਹਾਂ ਦਾ, ਉਹਨਾਂ ਨੇ ਵਾਢੀ ਸ਼ੁਰੂ ਕਰ ਦਿੱਤੀ ਹੈ। ਆ ਮੀਂਹ ਦੀ ਮਾਰ ਵੀ ਨਹੀਂ ਪਈ ਉਹਨਾਂ ਉਹ ਕਿਧਰੇ ਵੇ ਬਹੁਤੀ ਜਿਹੜੀ ਹੈ ਨਾ ਅਜੇ ਵਾਢੀ ਨਹੀਂ ਹਜੇ ਸ਼ੁਰੂ ਨਹੀਂ ਹੋਈ, ਚਾਲੂ ਨਹੀਂ ਹੋਈ। यानी ये 90-95% ਵਾਢੀ ਨਹੀਂ ਲੱਗੀ, ਵਾਢੀ ਨਹੀਂ ਲੱਗੀ। 2-4% ਕਿਧਰੇ ਲੱਗੀ ਹਾਂਜੀ ਹੈ। ਇਹ ਮੌਸਮ ਦੀ ਵਜ੍ਹਾ ਤੋਂ ਨਾ ਜਿਹੜੀਆਂ ਮੀਂਹ ਵਸ ਰਹੇ ਆ ਨਾ, ਇਸ ਵਾਸਤੇ ਵਾਢੀ ਜਿਹੜੀ ਹੈ ਉਹ ਵਾਢੀ ਨੂੰ ਪਿਛੇਤ ਹੋ ਗਈ ਹੈ। ਅੱਛਾ ਜੀ ਇਹ ਹੁਣ ਇਸ ਤੋਂ ਬਾਅਦ ਕਣਕ ਦੇ ਵੱਢਣ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਅਗਲੀ ਫਸਲ ਨੂੰ ਲਾਉਣ ਲੱਗਿਆ? ਅਗਲੀ ਫਸਲ ਲਈ ਸਾਡੇ ਤਕਰੀਬਨ ਜਿਹੜਾ ਨਾ 2 ਮਹੀਨੇ ਲੱਗ ਜਾਂਦੇ ਨੇ। ਇਹ ਵੱਢਣੀ ਇਹ ਹੁਣ ਜਿਹੜਾ ਨਾ ਵਿਸਾਖ ਦੀ ਅੱਜ 9 ਤਰੀਕ ਹੋ ਗਈ ਹੈ। ਅੱਛਾ ਤੇ ਵਿਸਾਖ ਵੀ ਲੰਘ ਗਿਆ, ਜੇਠ ਦਾ ਹਾੜ ਦੇ ਵਿੱਚ ਜਿਹੜਾ ਨਾ ਇੱਕ ਤੇ ਨਵੀਂ ਜਿਹੜੀ ਹੈ ਨਾ ਵਾਹੀ ਬੀਜੀ ਦਾ ਸਾਲ ਜਿਹੜਾ ਨੂੰ ਅੱਧ ਹਾੜ ਤੋਂ ਸ਼ੁਰੂ ਹੁੰਦਾ ਹੈ, ਅੱਗੋਂ ਨਵਾਂ ਸਾਲ ਜਿਹੜਾ। ਅੱਛਾ ਹੱਦ ਹਾੜ ਹਾਂਜੀ ਮਜ਼ਾਰਿਆਂ ਨੇ ਜਿਨ੍ਹਾਂ ਦੇ ਪੈਲੀ ਦੀ ਗੱਲਬਾਤ ਕਰਨੀ ਹੈ ਵਾਹਨ ਵੂਹਨ ਵਾਸਤੇ ਠੇਕੇ ਦੇ ਲੋਕ ਲੈ ਕੇ ਮਜ਼ਾਰੇ ਬੰਨ੍ਹਦੇ ਨੇ, ਉਹ ਅੱਧ ਹਾੜ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ। ਉਸ ਤੋਂ ਉਹ ਅੱਧ ਆਪਣਾ ਜਿਨ੍ਹਾਂ ਨੇ ਅੱਗੋਂ ਮੁੰਜੀ ਲਾਣੀ ਹੈ ਬੀਜਣੀ ਹੈ, ਉਹ ਗੱਲਬਾਤ ਹੋ ਜਾਂਦੀ ਹੈ ਹਾੜ ਦੇ ਵਿੱਚ, ਆਪਣਾ ਵਿਸਾਖ ਜੇਠ ਦੇ ਵਿੱਚ ਅੱਗੋਂ ਨਵੀਆਂ ਗੱਲਾਂ ਵਾਅਦਾ ਜਿਹੜੇ ਨੇ ਹੋ ਜਾਂਦੇ ਨੇ ਲੋਕਾਂ ਦੇ ਆਪਸ ਦੇ, ਮਜ਼ਾਰਿਆਂ ਦੇ ਤੇ ਮਾਲਕਾਂ ਦੇ। ਜਿਹੜੀ ਪਨੀਰੀ ਵੀ ਜਿਹੜੀ ਹੈ ਨਾ ਜੇਠ ਦੇ ਵਿੱਚ ਬੀਜ ਲੈਂਦੀ ਹੈ, ਹਾੜ ਦੇ ਵਿੱਚ ਤਾਂ ਫਿਰ ਜਦੋਂ ਉਹਨਾਂ ਦਾ ਅੱਧ ਹਾੜ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ, ਕਬਜ਼ਾ ਜਿਹੜਾ ਹੈ ਨਾ ਉਹ ਬਦਲ ਜਾਂਦਾ ਹੈ। ਜਿਹਨੇ ਨਵੇਂ ਬੰਦੇ ਨੇ ਬੰਨ੍ਹੀ ਹੋਏ ਫਿਰ ਪੈਲੀ ਉਹਦੇ ਕਬਜ਼ੇ 'ਚ ਹੁੰਦੀ ਆ ਹਾੜ ਤੋਂ 15 ਹਾੜ ਤੋਂ ਬਾਅਦ। ਫਿਰ ਮੁੰਜੀ ਦੀ ਜਿਹੜੀ ਹੈ ਨਾ ਪਨੀਰੀ ਜਿਹੜੀ ਪੁੱਟ ਕੇ ਤੇ ਉਹ ਲਾਣੀ ਸ਼ੁਰੂ ਕਰ ਦਿੰਦੇ ਨੇ, ਕੱਟਣੀ ਸ਼ੁਰੂ ਕਰ ਦਿੰਦੇ ਨੇ। ਅੱਛਾ ਇਹ ਦੱਸੋ ਕਿ ਜਿਹੜਾ ਅਕਸਰ ਕਿਹਾ ਜਾਂਦਾ ਪਹਿਲੀ ਵੱਤਰ ਆ ਗਈ ਹੈ, ਪਹਿਲੀ ਵੱਤਰ ਆਉਣ ਤੋਂ ਕੀ ਮੁਰਾਦ ਹੈ? ਆਪਣੇ ਵੇਖਣ ਸੁਣਨ ਵਾਲਿਆਂ ਨੂੰ ਜ਼ਰਾ ਦੱਸੋ। ਵੱਤਰ ਆਉਣ ਤੋਂ ਕੀ ਮੁਰਾਦ ਇਹ ਵੀ ਪਹਿਲੀ ਦੀ ਨਮੀ ਦਾ ਹਿਸਾਬ ਹੁੰਦਾ ਹੈ ਕਿ ਕਿੰਨੀ ਕੁ ਨਮੀ ਹੈ ਮਿੱਟੀ ਦੇ ਵਿੱਚ ਨਾ। ਅੱਛਾ ਉਹ ਫਿਰ ਜਦੋਂ ਵਾਢੀ ਤੇ ਜਿਹੜੀ ਹੁੰਦੀ ਹੈ ਨਾ ਉਹ ਬਿਲਕੁਲ ਵੱਤਰ ਖੁਸ਼ਕ ਹੋ ਜਾਏ ਨਾ, ਜਦੋਂ ਜ਼ਮੀਨ ਪੈਲੀ ਜਿਹੜੀ ਖੁਸ਼ਕ ਹੋ ਜਾਏ ਫਿਰ ਵਾਢੀ ਹੁੰਦੀ ਹੈ। ਅੱਛਾ ਉਸ ਤਰ੍ਹਾਂ ਦੇ ਵਿੱਚ ਜੜ੍ਹਾਂ ਜਿਹੜੀਆਂ ਨੇ ਮੁੰਡ ਵਿੱਚ ਆਉਣ ਲੱਗ ਪੈਂਦੇ ਨੇ। ਜਿਹੜੀ ਮਸ਼ੀਨ ਨਾਲ ਵੱਢੀ ਦੀ, ਹੱਥ ਨਾਲ ਵੱਢੀ ਥੋੜ੍ਹੇ ਹੁੰਦੇ ਨੇ, ਮਸ਼ੀਨ ਨਾਲ ਵੱਢੇ ਬਹੁਤੇ ਹੁੰਦੇ ਨੇ। ਉਹ ਫਿਰ ਮਿੱਟੀ ਜਿਹੜੀ ਨਾ ਦਾਣੇ 'ਚ ਲੱਗ ਜਾਂਦੀ। ਤੇ ਜਿਹੜੀ ਅਗਲੀ ਜਿਹੜੀ ਫਸਲ ਹੁੰਦੀ ਹੈ, ਅਗਲੀ ਫਸਲ ਤੇ ਪਨੀਰੀ ਵੀ ਜਿਹੜੀ ਹੈ ਨਾ ਮੁੰਜੀ ਦੀ, ਉਹ ਤੇ ਲੱਗਦੀ ਪਾਣੀ ਦੇ ਵਿੱਚ ਹੈ ਨਾ। ਅੱਛਾ ਉਹ ਪਾਣੀ ਨਹੀਂ ਸੁੱਕਣ ਦੇਣਾ ਜਿੰਨੀ ਦੇਰ ਤੱਕ ਉਹ ਪਨੀਰੀ ਚੱਪਾ ਗਿੱਠ ਹੋ ਜਾਂਦੀ ਹੈ ਨਾ। ਫਿਰ ਥੋੜ੍ਹਾ ਜਿਹਾ ਕੋਈ ਵਕਫਾ ਪੈ ਵੀ ਜਾਏ ਤੇ ਉਹ ਚੱਲ ਜਾਂਦਾ ਹੈ।
ਤੇ ਲੇਕਿਨ ਬਹੁਤਾ ਨਹੀਂ, ਪਨੀਰੀ ਜਦੋਂ ਤਾਂ ਹੋ ਜਾਏ ਨਾ ਬਾਬਾ ਤਕਰੀਬਨ ਇਹ ਮੇਲ ਹੋ ਜਾਏਗਾ, ਫਿਰ ਉਹਦੇ ਵਿੱਚ ਥੋੜਾ ਜਿਹਾ ਸੋਕਾ ਲਵਾਉਂਦੇ ਨੇ, ਥੋੜਾ ਜਿਹਾ ਉਹ ਵੀ। ਉਸ ਤੋਂ ਬਾਅਦ ਜਦੋਂ ਮੁੰਜੀ ਲੱਗ ਜਾਂਦੀ ਹੈ ਨਾ, ਫਿਰ ਤੇ ਇਹ ਇੱਕ ਤੀਲਿਆਂ ਦਾ ਫਰਕ ਹੁੰਦਾ ਹੈ। ਜਿਹੜੇ ਲਾਪੇ ਜਿਹੜੇ ਮੁੰਜੀ ਲਾਉਂਦੇ ਨੇ ਨਾ, ਉਹ ਇਸ ਹਿਸਾਬ ਨਾਲ ਲੱਗਦੇ ਕਿ ਫਿਰ ਉਹ ਤੀਲੇ ਨੇ ਫਿਰ ਅੱਗੋਂ ਫਿਰ ਹੋਰ ਤੀਲੇ ਵਧਣੇ ਹੁੰਦੇ ਨੇ, ਤੀਲੇ ਤੋਂ ਤੀਲੇ ਬਣਦੇ ਨੇ, ਉਹ ਫਿਰ ਇਹ ਹਿਸਾਬ ਨਾਲ ਮੁੱਠ ਤੀਲੇ ਹੁੰਦੇ ਨੇ। ਉਹ ਵੀ ਜਿੰਨੀ ਦੇਰ ਤੱਕ ਮੁੰਜੀ ਉਹਨੂੰ ਆਉਂਦੇ ਨੇ ਮੁੰਜੀ ਬੂਟਾ ਕਰਨ ਲੱਗ ਪਈ ਹੈ, ਬੂਟਾ ਖਿਲਰਨ ਲੱਗ ਪੈਂਦਾ ਨਾ, ਜਦੋਂ ਤੀਲੇ ਵਧਣ ਲੱਗ ਪੈਂਦੇ ਨੇ, ਫਿਰ ਜਿਹੜਾ ਨਾ ਥੋੜਾ ਪਾਣੀ ਦਾ ਵਕਫਾ ਦੇਈਦਾ ਮੁੰਜੀ ਨੂੰ। ਉਸ ਤੋਂ ਪਹਿਲਾਂ ਤੇ ਪਾਣੀ ਜਿਹੜਾ ਨਾ ਸੁੱਕਣ ਤੋਂ ਪਹਿਲਾਂ ਪਹਿਲੀ ਨੰਗੀ ਨਹੀਂ ਹੋਣ ਦੇਣੀ, ਇਹਨਾਂ ਪਾਣੀ ਨਾਲ ਫਿਰ ਸਵੇਰ ਸ਼ਾਮ ਨਾ ਘੁੱਟ ਜਿੰਨਾ ਵੀ ਹੋਏ ਗੁੰਜਾਇਸ਼ ਨਾਲ ਪਾਣੀ ਨੂੰ ਉਹਨਾਂ ਫਸਲ ਨੂੰ ਲਾਉਂਦੇ ਰਹੀਦਾ। ਠੀਕ ਹੈ, ਚਲੋ ਇਹ ਬਹੁਤ ਵਧੀਆ ਮਾਲੂਮਾਤ ਤੁਹਾਨੂੰ ਦਿੱਤੀਆਂ ਨੇ। ਤੇ ਇਹ ਵੇ ਕਿ ਜਿਹੜੀ ਹੁਣ ਆਪਣਾ ਮੁੰਜੀ ਤੇ ਲੱਗਣੀ ਅੱਗੋਂ, ਚਲੋ ਚੌਲ ਦਾ ਸੀਜ਼ਨ ਹੈ ਤੇ ਨਾਲੇ ਵੈਸੇ ਗੁਜਰਾਂਵਾਲਾ ਡਿਵੀਜ਼ਨ, ਸਿਆਲਕੋਟ, ਗੁਜਰਾਂਵਾਲਾ, ਕਾਮੋ ਕੀ, ਇਹ ਜਿਹੜਾ ਇਲਾਕਾ ਹੈ ਜੜ੍ਹਾਂ ਵਾਲਾ, ਸ਼ੇਖੂਪੁਰਾ, ਇਹ ਤੇ ਮੁੰਜੀ ਦਾ ਇਲਾਕਾ ਹੈ ਨਾ? ਮੁੰਜੀ ਦਾ ਇਲਾਕਾ ਬਿਲਕੁਲ। ਗੁਜਰਾਂਵਾਲਾ ਡਿਵੀਜ਼ਨ ਖਾਸ ਤੌਰ 'ਤੇ ਸਾਰੇ ਪੰਜਾਬ 'ਚੋਂ ਮੁੰਜੀ ਦੀ ਫਸਲ ਦੇ ਹਵਾਲੇ ਨਾਲ ਮਸ਼ਹੂਰ ਹੈ। ਇੱਥੋਂ ਚੌਲ ਜਿਹੜੇ ਨੇ ਸਿਆਲਕੋਟ, ਗੁਜਰਾਂਵਾਲੇ ਦੇ, ਤੇ ਉਸ ਤੋਂ ਬਾਅਦ ਕਾਮੋ ਕੀ ਜਿਹੜਾ ਹੈ ਨਾ ਆਪਣਾ ਮਰੀਦ ਕੇ ਕਾਮੋ ਕੀ, ਇਹ ਬੜੇ ਮਸ਼ਹੂਰ ਨੇ ਚੌਲ ਇੱਥੋਂ ਦੇ, ਸਾਡੇ ਐਕਸਪੋਰਟ ਹੁੰਦੇ ਨੇ। ਇਸ ਹਿੱਸੇ ਦੇ ਬਾਹਰ ਦੇ ਮੁਲਕਾਂ 'ਚ ਵੀ ਚੌਲ ਜਾਂਦੇ ਨੇ। ਠੀਕ ਹੈ, ਉੱਥੋਂ ਵੀ ਲੁਕਾਈ ਜਿਹੜੀ ਹੈ ਨਾ ਉਹ ਵੀ ਤੋਂ ਪੈਦਾ ਸੁਪਰ ਕਰਨਲ ਬਾਸਮਤੀ ਜਿਹਨੂੰ ਆਉਂਦੇ ਨੇ। ਬਿਲਕੁਲ। ਤੇ ਇਸ ਤੋਂ ਇਲਾਵਾ ਚੌਲਾਂ ਦੇ ਨਾਲ ਜਿਹੜੇ ਹੋਰ ਜਿਹੜੀਆਂ ਛੋਟੀ ਮੋਟੀਆਂ ਚੀਜ਼ਾਂ ਲਾਉਂਦੇ ਨੇ, ਕੋਈ ਆਪਣਾ ਥੋਮ ਤਾਂ ਨਹੀਂ ਲੱਗਦਾ ਅੱਜ ਕੱਲ੍ਹ? ਜੀ ਥੋਮ ਤੇ ਭਰ ਸਿਆਲ 'ਚ ਲੱਗਦਾ ਹੈ, ਭਰ ਸਿਆਲ 'ਚ ਲੱਗਦਾ ਹੈ। ਤੇ ਅੱਜ ਕੱਲ੍ਹ ਮੌਸਮ ਬਦਲ ਜਾਂਦਾ ਜਦੋਂ ਥੋਮ ਫੁੱਟੀਦਾ ਨਾ। ਅੱਜ ਕੱਲ੍ਹ ਸਬਜ਼ੀਆਂ ਜਿਹੜੀਆਂ ਨੇ ਉਹਨਾਂ 'ਚ ਫਿਰ ਮੇਰਾ ਖਿਆਲ ਹੈ ਕੱਦੂ ਸ਼ੱਦੂ, ਅੱਜ ਕੱਲ੍ਹ ਦੀ ਸਬਜ਼ੀ ਲੱਗਦੀ, ਕੱਦੂ, ਟਿੰਡੇ, ਕਰੇਲਾ, ਸ਼ਿਮਲਾ ਮਿਰਚ, ਕਰੇਲੇ, ਭਿੰਡੀ ਤੋਰੀ। ਠੀਕ ਹੈ, ਖੀਰਾ, ਇਹ ਸਬਜ਼ੀ, ਖੀਰਾ ਤੇ ਉਹ ਸਲਾਦ ਦੇ ਤੌਰ ਤੇ ਵੀ ਲੱਗਦਾ ਜਾਂਦਾ ਨੇ। ਉਹ ਆਪਣਾ ਤਾਰ ਹੋ ਗਈ, ਤਾਰ, ਖੀਰਾ, ਇਹ ਲੱਗਦੇ ਨੇ। ਫਿਰ ਇਹ ਫਲਾਂ 'ਚ ਵੀ ਕਹਿ ਸਕਦੇ, ਇਹਨਾਂ ਨੂੰ ਤੁਸੀਂ ਗਿਣ ਸਕਦੇ ਹੋ, ਸਲਾਦ 'ਚ ਵੀ ਇਹ ਵਰਤੇ ਜਾਂਦੇ। ਇਹ ਸੌਣ ਤੱਕ ਰਹਿੰਦੀਆਂ ਨੇ ਚੀਜ਼ਾਂ? ਇਹ ਜੀ ਬਾਰਿਸ਼ਾਂ ਤੱਕ, ਜਦੋਂ ਸੌਣ ਭਾਦਰੋਂ ਜੀ ਮੀਂਹ ਵਸ ਰਹੇ ਨੇ ਨਾ, ਉਦੋਂ ਫਿਰ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਇਹ ਇਹਨਾਂ ਦਿਨਾਂ 'ਚ ਇਹ ਕੋਈ ਮਹੀਨਾ, 1.5-2 ਮਹੀਨੇ ਫਸਲ ਇਹ ਥੋੜ੍ਹੀ ਦੇਰ ਹੀ ਹੁੰਦੀਆਂ ਨੇ। ਤਾਰ, ਖੀਰਾ ਜਿਹੜਾ, ਦੁਆਣਾ, ਖਰਬੂਜ਼ਾ ਵੀ, ਖਖੜੀ, ਖਰਬੂਜ਼ਾ, ਦੁਆਣਾ, ਤਰਬੂਜ ਵੀ, ਦੁਆਣਾ ਜਿਹੜਾ ਨਾ ਇਹ ਰਹਿਣਾ ਮੀਂਹ ਵਸਣ ਤੋਂ ਪਹਿਲਾਂ ਸੌਣ ਭਾਦਰੋਂ, ਫਿਰ ਜਾਲਾ ਪੈ ਜਾਂਦਾ ਰਹਿਣਾ। ਫਿਰ ਜਦੋਂ ਮੀਂਹ ਵਸਣ ਲੱਗ ਪਏ ਦੁਆਣਾ ਜਿਹੜਾ ਖਾਣ ਵਾਲਾ ਜਿਹੜਾ ਖਰਾਬ ਵਿੱਚ ਪਹਿਲੀ 'ਚ ਗਲਣ ਲੱਗ ਪੈਂਦਾ, ਉਹ ਜਾਲਾ ਪੈ ਜਾਂਦਾ। ਠੀਕ ਹੈ। ਲੋ ਜੀ, ਰਾਣਾ ਨਾਸਰ ਖਾਨ ਪੰਜਾਬੀ ਆਦਮ ਕੇ ਜ਼ਿਲ੍ਹਾ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ਦੇ ਇੱਕ ਵੱਡੇ ਜ਼ਿਮੀਂਦਾਰ ਖਲੋਤੇ ਨੇ ਸਾਡੇ ਸਾਹਮਣੇ, ਇੱਕ ਕਿਸਾਨ ਨੇ। ਇਹਨਾਂ ਨੂੰ ਵਾਈ ਬੀਜੀ ਦੇ ਹਵਾਲੇ ਨਾਲ ਬੜੀਆਂ ਮਾਲੂਮਾਤ ਨੇ ਜਿਹੜੀਆਂ ਇਹਨਾਂ ਆਪਣਾ ਵੇਖਣ ਸੁਣਨ ਦੇ ਨਾਲ ਸਾਂਝੀਆਂ ਕੀਤੀਆਂ ਨੇ। ਲੋ ਜੀ ਜਦਨੋਂ ਬੇਲੀਓ ਤੇ ਮਿੱਤਰੋ, ਉਮੀਦ ਹੈ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਈਆਂ ਹੋਣਗੀਆਂ। ਤੇ ਅਸੀਂ ਪੰਜਾਬ ਦੀ ਜਿਹੜੀ ਜ਼ਰੀ ਵਸੇਬ ਹੈ, ਇੱਥੋਂ ਦੀ ਜ਼ਰੀ ਰਹਿਤਲ ਹੈ, ਵਾਈ ਬੀਜੀ ਵਾਲੀ ਜਿਹੜੀ ਸਾਡੀ ਵਸੋਂ ਹੈ, ਅਸੀਂ ਇਸ ਬਾਰੇ ਹੋਰ ਵੀ ਵੀਡੀਓਜ਼ ਬਣਾਉਂਦੇ ਰਹਾਂਗੇ ਤੇ ਆਪਣੇ ਵੇਖਣ ਸੁਣਨ ਦੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਅੱਲਾ ਤੇ ਅੱਲਾ ਬੇਲੀ।